ਤਾਜ਼ਾ ਅਦਾਦ-ਓ-ਸ਼ੁਮਾਰ ਦੇ ਮੁਤਾਬਕ ਮੌਜੂਦਾ ਦੌਰੇ ਹਕੂਮਤ ਵਿੱਚ ਮਹਿੰਗਾਈ ਨੇ ਸਭ ਤੋਂ ਉੱਚੀਆਂ ਛਾਲਾਂ ਮਾਰ ਕੇ ਦੱਸਿਆ ਹੈ ਕਿ ਮੌਜੂਦਾ ਹੁਕਮਰਾਨ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮੁਕੰਮਲ ਤੌਰ ਤੇ ਨਾਕਾਮ ਰਹੇ ਨੇ। ਵਜ਼ੀਰ ਆਜ਼ਮ ਇਮਰਾਨ ਖਾਨ ਨੇ ਤਾਂ ਸ਼ੁਰੂ ਤੋਂ ਹੀ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਔਖਾ ਵੇਲਾ ਆਵੇਗਾ ਪਰ ਲੋਕਾਈ ਨੇ ਘਬਰਾਣਾ ਨਹੀਂ। ਪਰ ਹੁਣ ਲੋਕ ਇਸ ਗੱਲ ਤੇ ਵੀ ਮੀਮਸ ਬਣਾ ਕੇ ਪੁੱਛ ਰਹੇ ਨੇ ਕਿ ਸਰਕਾਰ ਜੇ ਇਜਾਜ਼ਤ ਹੋਵੇ ਤੇ ਹੁਣ ਘਬਰਾ ਲਈਏ। ਖਾਨ ਸਾਹਿਬ ਹੁਣ ਕੀ ਕੀਤਾ ਜੀ? ਹੁਣ ਕੀ ਹੋਇਆ? ਲੋਕਡਾਊਨ ਤੇ ਲੱਗੇ ਸੀ, ਉਤੋਂ ਤੁਸੀਂ ਪੈਟਰੋਲ ਵੀ ਮਹਿੰਗਾ ਕਰਤਾ ਹੈ, ਲੋਡ ਸ਼ੈਡਿੰਗ ਵੀ ਸ਼ੁਰੂ ਹੋ ਗਈ ਹੈ, ਉਤੋਂ ਤੁਸੀਂ ਗੈਸ ਵੀ ਵਧਾ ਦਿੱਤੀ ਹੈ। ਆਵਾਮ ਨੂੰ ਕੀ ਕਹੋਗੇ? ਹੁਣ ਤੁਸੀਂ ਥੋੜਾ ਜਿਹਾ ਘਬਰਾ ਲਓ। ਮਹਿੰਗਾਈ ਦੇ ਨਾਲ ਕਰੋਨਾ ਦੀ ਵਬਾ ਨੇ ਤਾਂ ਮਾੜੇ ਬੰਦੇ ਨੂੰ ਜਿਵੇਂ ਮਾਰ ਹੀ ਛੱਡਿਆ ਹੈ ਤੇ ਮਿਡਲ ਕਲਾਸ ਵੀ ਜਿਵੇਂ ਕਿਵੇਂ अपना टाइम पास करने पे मजबूर है। देखें अच्छी चीज़ें भी आई हैं, ये नहीं कहते कि बिल्कुल फ्लॉप है, अच्छी चीज़ें भी आई हैं, लेकिन जिन चीज़ों को देखना चाहिए था वो नहीं देखा गया। अभी भी वही लोग सारे अंदर हैं, वही सारा कुछ कमा रहे हैं, वही सारा कुछ खा रहे हैं। आपके सामने जो अमीर है, कोरोना में देख लें, जो अमीर था वो अमीर तर हो गया, मिडिल क्लास तो ख़त्म हो गया और गरीब तो वैसे ही मर गया। गरीब तो हाथ फैला सकता है ना, मिडिल क्लास क्या करेगा? आप तो अपनी इज्जत छुपाने के दर पे है। इस हुकूमत के 3 साल लंघ गए ने ते पिछे 2 साल रह गए ने। वज़ीर आज़म दा आखना है कि अगले 2 सालों विच हुकूमत अवाम नूं रिलीफ देने दी पूरी कोशिश करेगी। ये मेहनत बड़ा अल्लाह दे घर च इंशाअल्लाह करनगे। ज़ाहिर गल है जी, अगों वेखो फिर भी तो इलैक्शन होने ने, अवाम भी उस बंदे नहीं वोट देंदी कि जिंदे जेड़ा खुशहाल करे। तो ज़ाहिर गल है जी, इन्ना टाइम लंघ गया, जिथे इन्ना लंघ गया 2 साल अपनी कारकर्दगी विखा देन, महंगाई नूं कंट्रोल भी कर लैन तो फिर भी इन्हां दी मिहरबानी होएगी। गरीब बंदा तो यही कह सकता है ना, हुण कोई धमकी या कोई उरा परा उरलम परलम तो नहीं बोल सकता। हर बंदा किराएदार, हर बंदा मजबूर है। इत्थे वेखे ने सड़कों ते लोग चंगे भले मंगण डए ने, अपनियां बीबियां नूं लैके बच्चों नूं लैके अकबर चाओ कित्ते कित्ते गरीब मंगण डए ने। हुकूमत पंजाब ने इस साल अपने बजट विच यूनीवर्सल हैल्थ सर्विस देने लई पैसे रख ले ने। जे गरीबां नूं मुफ्त इलाज ही मिल गया तो फिर भी मौजूदा हुकूमत दी बल्ले बल्ले हो सकती है, पर इहदे उत्ते भी शहरियां नूं कई किस्म दे तहफुजात ने। ਅਸੀਂ ਆਪਣੀ ਅਜ਼ੀਜ਼ੋ ਅਕਾਰਬ ਵਿੱਚ ਦੇਖਿਆ ਜਿਨ੍ਹਾਂ ਦਾ ਸਿਹਤ ਕਾਰਡ ਬਣਿਆ ਹੈ, ਉਹ ਕਿਸੇ ਵੀ ਹਸਪਤਾਲ ਲਾਹੌਰ ਦੇ ਗਏ ਨੇ, ਫਰੂਕ ਹਸਪਤਾਲ ਗਏ ਨੇ ਜਾਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਗਏ ਨੇ, ਉਹ ਕਹਿੰਦੇ ਜਨਾਬ ਇਹ ਹਕੂਮਤ ਨੇ ਤੇ ਇਹਨੇ ਜੀ ਪੈਸੇ ਹੀ ਨਹੀਂ ਪਾਏ। ਉਹ ਖੱਜਲ ਜ਼ਲੀਲੋ ਖਵਾਰ ਕਰਕੇ ਤੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ। ਉਹ ਬੜੀਆਂ ਉਮੀਦਾਂ ਲੈ ਕੇ ਜਾਂਦੇ ਨੇ। ਅਗਰ ਇਹੀ ਚੀਜ਼ ਹੋਏਗੀ ਤੇ ਜਿੱਥੇ ਇਮਰਾਨ ਖਾਨ ਸਾਹਿਬ ਨੂੰ ਫਾਇਦਾ ਮਿਲਣਾ ਹੈ, ਉਹ ਬਲਕਿ ਡਬਲ ਜਿਹੜਾ ਨਾ ਮੁਤਾਸਰ ਉਹਨਾਂ ਦੇ ਕੋਲ ਹੋ ਕੇ ਮਤਲਬ ਕਿ ਨੈਗੇਟਿਵ ਤਰੀਕੇ ਨਾਲ ਉਹ ਬਾਹਰ ਆਏਗਾ, ਜਿਹੜਾ ਇਮਰਾਨ ਖਾਨ ਸਾਹਿਬ ਦਾ ਵੋਟ ਜ਼ਾਇਆ ਹੋਏਗਾ। ਅਗਰ ਇਹਦੇ ਵਿੱਚ ਬੈਲੈਂਸ ਹੋਇਆ ਔਰ ਇਹਨੂੰ ਪੇਸ਼ੈਂਟ ਨੂੰ ਰਿਸੀਵ ਕੀਤਾ ਗਿਆ ਹਸਪੀਟਲਾਈਜੇਸ਼ਨ ਵਾਸਤੇ, ਟੈਸਟਾਂ ਵਾਸਤੇ, ਤੇ ਉਹ ਫਿਰ ਆਉਣ ਵਾਲੀ ਸਾਰੀ ਉਮਰ ਵਿੱਚ ਹੋ ਸਕਦਾ ਇਮਰਾਨ ਖਾਨ ਨੂੰ ਜਿਹੜਾ ਹੈ ਉਹ ਪੀਟੀਆਈ ਨੂੰ ਵੋਟ ਪਾ ਦੇ। ਉਹ ਹੈਲਥ ਕਾਰਡ ਤਾਂ ਸੁਣਿਆ ਜੀ, ਉਹਦੇ ਨਾਲ ਤਾਂ ਬਹੁਤ ਫਰਕ ਇਨਸ਼ਾਅੱਲਾ ਗਰੀਬ ਆਮ ਨੂੰ ਪੈਗਾ। ਜੇਕਰ ਗਰੀਬਾਂ ਨੂੰ ਮਿਲਣਗੇ ਤੇ ਅਗਰ ਉਹ ਹੈਲਥ ਕਾਰਡ ਦੇਣਗੇ ਤਾਂ ਵੇਖੋ ਇਹਦੇ 'ਚ ਇਹ ਹੋਏਗਾ ਕਿ ਉਹ ਹਰ ਹਸਪੀਟਲ ਦਾ ਜਿਹੜੇ ਹੈਲਥ ਕਾਰਡ ਮਨਜ਼ੂਰ ਹੋਏਗਾ ਨਾ, ਉਹਨਾਂ ਨੂੰ ਵੀ ਨਾਲ ਸਖਤੀ ਨਾ ਕੀਤਾ ਜਾਏ ਕਿ ਯਾਰ ਜਿਹੜੇ ਬੰਦੇ ਆਣ ਨਾ ਇਹਨਾਂ ਤੇ ਥੋੜਾ ਜਿਹਾ ਇਹਨਾਂ ਨੂੰ ਹੈਲਪ ਕੀਤੀ ਜਾਏ। ਮਾੜੇ ਬੰਦੇ ਨੇ ਉਹਨਾਂ ਨਾਲ ਵੀ ਤੇ ਵੇਖੋ ਹੁਣ ਇੱਕ ਬੰਦਾ ਹੈਲਥ ਕਾਰਡ ਲੈ ਕੇ ਜਾਂਦਾ ਜੀ, ਉਹ ਮਰੀਜ਼ ਹੈ ਤੇ ਜ਼ਾਰੀ ਗੱਲ ਅੱਗੋਂ ਦੀ ਕੋਈ ਗੱਲ ਨਾ ਸੁਣਨ ਤੇ ਫਿਰ ਉਸ ਹੈਲਥ ਕਾਰਡ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਹੁੰਦਾ। ਉਹਦਾ ਬਣਨ ਦਾ ਤਾਂ ਹੀ ਫਾਇਦਾ ਕਿ ਗਰੀਬ ਬੰਦੇ ਦੀ ਸੁਣੀ ਜਾਏ। पाकिस्तान विच 80% वोटर माड़ा बंदा है ते माड़े बंदे नूं महंगाई ने जिवें रिड़किया है इवें ते लस्सी भी नहीं रिड़की जाती। जे अगले 2 साल भी माड़ा बंदा रिलीफ नूं तरसदा रहा तो फिर इस हुकूमत नूं अगले इलैक्शन तो बाद शदीद घबराहट दा सामना करना पै सकदा है। कैमरामैन अदनान नाल असगर अली, भुलेखा टीवी, लाहौर।